ਸੁਣਾਓ ਬਸੰਤ ਆ ਰਹੀ ਫਿਰ ਇੱਥੇ ਕੋਈ ਗੁੱਡੀਆਂ ਡੋਰਾਂ ਰੱਖੋਗੇ ਤੁਸੀਂ ਵੀ? ਹਾਂਜੀ ਅੱਛਾ ਪਹਿਲੇ ਕੰਮ ਕਰਦੇ ਸੀ ਤੁਸੀਂ? ਗੁੱਡੀ ਟੋਰ ਦਾ ਹੀ ਕਰਦੇ ਰਹੇ ਆ ਛੱਡ ਦਿੱਤਾ ਜਦੋਂ ਦੀ ਪਾਬੰਦੀ ਸੀ। ਹੁਣ ਕੋਈ ਯਾਨੀ ਕਿ ਕੋਈ 20 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਤੁਹਾਨੂੰ ਛੱਡੇ ਨੂੰ ਕੰਮ? 20-25 ਸਾਲ ਹੋ ਗਏ ਨੇ ਛੱਡੇ। ਹੁਣ ਕੋਈ ਕਾਰੀਗਰਾਂ ਨਾਲ ਰਾਬਤਾ ਸ਼ਾਬਤਾ ਕੀਤਾ ਤੁਹਾਡਾ ਗੁੱਡੀਆਂ ਡੋਰਾਂ ਰੱਖੋਗੇ ਫਿਰ ਹੁਣ? ਹਾਂਜੀ ਉਹ ਬੱਚੇ ਲੱਗੇ ਨੇ ਲਿਆ ਨਸ ਭੱਜ ਕਰ ਰਹੇ ਨੇ ਰਾਬਤੇ ਕਰ ਰਹੇ ਨੇ ਕੋਈ ਮਾਲ ਵਗੈਰਾ ਲੱਭ ਰਹੇ ਨੇ ਲੱਭੇਗਾ ਤਾਂ ਇਨਸ਼ਾਅੱਲਾ ਰੱਖ ਕੇ ਵੇਚਾਂਗੇ ਅੱਲਾ ਨੇ ਚਾਹਿਆ। ਲਾਇਸੈਂਸ ਬਣਵਾ ਲਿਆ। ਲਾਇਸੈਂਸ ਬਣਵਾ ਲਿਆ ਤੁਸੀਂ? ਹਾਂਜੀ ਮਤਲਬ ਤਿਆਰੀ ਪੂਰੀ ਹੈ ਫਿਰ? ਹਾਂਜੀ ਪੂਰੀ ਹੈ। ਟਾਈਮ ਥੋੜਾ ਰਹਿ ਗਿਆ ਜੀ, ਲੋਰੀਆਂ ਦੀ ਖਪਤ ਨਹੀਂ ਪੂਰੀ ਹੋਣੀ ਤੁਹਾਡੇ ਕੋਲ ਮਾਲ ਦੀ। ਹਾਂਜੀ ਇਹ ਤੇ ਗੱਲ ਹੈ ਕਿ ਨਹੀਂ ਐਵੇਂ? ਲੇਕਿਨ ਇਹ ਉਸਮਾ ਬੁਖਾਰੀ ਸਾਹਿਬ ਦਾ ਬਿਆਨ ਪੜਿਆ ਹੈ ਕਿ ਉਹ ਆਇਆ ਕਿ ਜੀ ਉਹ 9 ਤਰੀਕ ਤੋਂ ਬਾਅਦ ਉਹ ਚੰਗਾ ਇਸ਼ੂ ਹੈ। ਅਗਰ 9 ਤਰੀਕ ਤੋਂ ਬਾਅਦ ਪਕੜ ਤੱਕ ਸ਼ੁਰੂ ਹੋ ਗਏ ਤੇ ਉਹ ਕਹਿੰਦੇ ਜੀ 10 ਸਾਲ ਲਈ ਅੰਦਰ ਕਰ ਦੇਾਂਗੇ। ਇਹ ਪਰੇਸ਼ਾਨ ਹੋ ਗਏ ਅਸੀਂ ਕਿਹਾ ਕਿ ਇਸ਼ੂ ਬਣ ਗਿਆ। ਤੁਸੀਂ ਚਾਹੁੰਦੇ ਕਮ ਸੇ ਕਮ ਸੀਜ਼ਨਲ ਕੰਮ ਵੀ ਹੋਵੇ ਤੇ ਕੋਈ 2 ਮਹੀਨੇ ਤੇ ਚੱਲਣਾ ਚਾਹੀਦਾ? ਨਹੀਂ ਕਮ ਸੇ ਕਮ ਕੋਈ ਉਹਨੂੰ ਮਾਲ ਨੂੰ ਬੰਦ ਕਰਨ ਲਈ ਪੈਕ ਕਰਕੇ ਕਿਤੇ 2 ਟਿਕਾਣੇ ਲਾਉਣ ਦਾ ਕੋਈ 5-10 ਦਿਨ ਦਾ ਵਕਤ ਦੇਣਾ। ਇਹ ਤੇ ਨਹੀਂ ਨਾ ਕਿ 8 ਨੂੰ ਕੀਤਾ ਤੇ 9 ਨੂੰ ਬੰਦ ਕਰ ਦਿਓ। ਉਹ ਤੇ ਦੁਕਾਨ ਤੋਂ ਪੈਕ ਕਰਕੇ ਸੰਭਾਲਣ ਲਈ ਵੀ 2-3 ਦਿਨ ਚਾਹੀਦੇ ਨੇ ਕਿਉਂਕਿ ਗੁੱਡੀ ਟੋਰ ਦਾ ਸਮਾਨ ਹੁੰਦਾ, ਨਾਜ਼ੁਕ ਸਮਾਨ ਹੁੰਦਾ, ਉਹਨੂੰ ਪੈਕ ਕਰਨਾ, ਉਹਨੂੰ ਕਿਸੇ ਤਰੀਕੇ ਨਾਲ ਬੰਦ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ। ਜੇ ਅਗਰ ਉਹਨੂੰ ਅਸੀਂ ਬੰਦ ਕਰਾਂਗੇ ਪੈਕ ਕਰਾਂਗੇ ਕਿਸੇ ਜਗ੍ਹਾ ਤੇ 2 ਟਿਕਾਣੇ ਤੇ ਰੱਖਾਂਗੇ ਫੇਰ ਹੀ ਜਾ ਕੇ ਉਹਦਾ ਕੋਈ ਸੱਦੇ ਪਾਪ ਹੋਏਗਾ ਨਾ। ਉਹਨੂੰ ਸੁੱਟ ਤੇ ਨਹੀਂ ਨਾ ਦੇਣਾ, ਜਿਹੜਾ ਬਚ ਜਾਣਾ ਉਹਨੂੰ ਸੁੱਟ ਤੇ ਨਹੀਂ ਨਾ ਦੇਣਾ। ਤੇ ਉਹ ਕਹਿੰਦੇ ਨੇ ਜੀ ਨਹੀਂ ਜੀ ਉਹ ਤੇ ਮਤਲਬ ਕਿ ਤੁਸੀਂ 8 ਨੂੰ ਮਨਾਓ ਤੇ 9 ਨੂੰ ਸਾਰਾ ਕੁਝ ਖਤਮ ਕਰ ਦਿਓ, ਨਹੀਂ ਤੇ ਫੜ ਲਾਂਗੇ 10 ਸਾਲ ਦਾ ਮੁਕੱਦਮਾ ਬਣ ਜਾਏਗਾ। ਉਹ ਜਿਹੜਾ ਮਾਲ ਬਚੇਗਾ ਉਹ ਕਿੱਥੇ ਸੁੱਟਾਂਗੇ? ਠੀਕ ਹੋ ਗਿਆ ਜੀ, ਤੁਹਾਡਾ ਪੁਆਇੰਟ ਆ ਗਿਆ ਜੀ। ਸੰਤ ਆ ਰਹੀ ਹੈ, ਦੱਸੋ ਤੁਹਾਡੀ ਵੀ ਇੱਥੇ ਇਹ ਦੁਕਾਨ ਸਜੇਗੀ? ਬਸ ਕੋਸ਼ਿਸ਼ ਤੇ ਕਰ ਰਹੇ ਹਾਂ ਸਜੇ। ਅੱਛਾ ਪਹਿਲੇ ਇੱਥੇ ਕਿਸੇ ਦੌਰ 'ਚ ਹੁੰਦਾ ਸੀ ਗੁੱਡੀਆਂ ਦਾ ਕੰਮ? ਹਾਂ ਵੱਡੇ ਪਹਿਲੇ ਕੰਮ ਕਰਦੇ ਰਹੇ ਨੇ। ਅੱਛਾ ਅਸੀਂ ਆਪਣੀ ਹੋਜ ਦੁਕਾਨਾਂ ਤੇ ਆਏ ਆ ਤੇ ਪਾਬੰਦੀ ਲੱਗ ਗਈ। ਅੱਛਾ ਹੁਣ ਸੋਚ ਰਹੇ ਆ ਲਾਈਏ ਕਿਤੇ ਇਧਰੋਂ ਲਾਈਏ ਇਧਰੋਂ ਫੜੇ ਨਾ ਜਾਈਏ। ਅੱਛਾ ਹਾਲੇ ਤਾਂ ਕੋਈ ਸਮਝ ਨਹੀਂ ਆ ਰਹੀ। ਸਮਝ ਨਹੀਂ ਕੁਛ ਆ ਦਿਨ ਤਾਂ ਵੈਸੇ ਥੋੜੇ ਰਹਿ ਗਏ ਜੇ। ਦਿਨ ਤੇ ਥੋੜੇ ਰਹਿ ਗਏ ਨੇ। 2 ਦਿਨ ਕੰਮ ਕੀਤਾ 2 ਦਿਨ ਫੜੇ ਗਏ। ਜਿਹੜਾ 2-4 ਹਜ਼ਾਰ ਕਮਾਇਆ 20 ਹਜ਼ਾਰ ਦੇਣਾ ਪੈਣਾ। ਹਾਂ ਇਹ ਗੱਲ ਤਾਂ ਤੁਹਾਡੀ ਠੀਕ ਹੈ, ਲੇਕਿਨ ਇਹ ਕਿ ਮੁਤਮਿਨ ਹੋ ਅੱਗੋਂ ਕਿ ਹੁਕੂਮਤ ਨੇ ਐਲਾਨ ਕਰ ਦਿੱਤਾ ਹੈ, ਅਗਰ ਫਰਜ਼ ਕਰੋ ਮਾਮਲਾ ਠੀਕ ਹੋ ਜਾਂਦੇ ਨੇ ਤੁਸੀਂ ਇੱਥੇ ਬਕਾਇਦਾ ਕੰਮ ਕਰੋਗੇ? ਮਾਮਲਾ ਠੀਕ ਹੋ ਜਾਣ ਸਭ ਤੋਂ ਵੱਡੀ ਗੱਲ ਹੈ ਇੱਕ ਰਾੜ ਲੱਗ ਜਾਏ, ਗਰੰਟੀ ਇਹ ਹਾਦਸਾ ਹੋ ਨਹੀਂ ਸਕਦਾ। ਇੱਕ ਰਾੜ ਹਰ ਮੋਟਰਸਾਈਕਲ ਲੱਗ ਜਾਏ ਜਿਸ ਤਰ੍ਹਾਂ ਹੈਲਮਟ ਪਾਬੰਦੀ ਹੈ। ਨਹੀਂ ਤੁਹਾਨੂੰ ਅਗਰ ਇਜਾਜ਼ਤ ਮਿਲ ਜਾਏ ਤਾਂ ਤੁਸੀਂ ਕਰੋਗੇ ਕੰਮ? ਇਜਾਜ਼ਤ ਮਿਲੇ ਉਦੋਂ ਕਰਾਂਗੇ ਜਦੋਂ 12 ਮਹੀਨੇ ਇਜਾਜ਼ਤ ਹੋਏਗੀ। ਓਕੇ 12 ਮਹੀਨੇ ਦੀ ਇਜਾਜ਼ਤ ਹੋਵੇ ਤੇ ਹਰ ਮੋਟਰਸਾਈਕਲ ਦੇ ਰਾੜ ਲੱਗ ਜਾਏ। ਸੀਜ਼ਨਲ ਇਜਾਜ਼ਤ ਵੀ ਮਿਲ ਜਾਏ 1 ਮਹੀਨੇ ਵਾਸਤੇ? 1 ਮਹੀਨੇ ਦੀ ਵਿੱਚ ਨਹੀਂ ਇਜਾਜ਼ਤ ਮਿਲੇ ਫਿਰ ਬੰਦਾ ਕਾਰੋਬਾਰ ਕਰਦਾ ਸੀ। ਉਸ ਤਰ੍ਹਾਂ ਨਹੀਂ ਕਾਰੋਬਾਰ ਕਰ ਸਕਦਾ। 2 ਦਿਨ 3 ਦਿਨ ਕੱਢ ਲੇਗਾ ਖੁਦਾ ਨਾ ਆਸਾ ਕੋਈ ਫੜੇਗੇ। ਪੂਰੇ ਮਹੀਨਾ ਯਾਨੀ ਮਹੀਨਾ ਜਾਂ 1.5 ਮਹੀਨਾ ਤੁਹਾਨੂੰ ਇਜਾਜ਼ਤ? ਮਹੀਨਾ 1.5 ਮਹੀਨਾ ਇਜਾਜ਼ਤ ਹੋਵੇ ਕੋ ਪਤਾ ਚੱਲੇ ਅਸੀਂ ਵੀ ਕੋਈ 10-20 ਹਜ਼ਾਰ ਕਮਾਇਆ, ਬੱਚੇ ਦੀ ਰੋਟੀ ਮਿਲੀ ਸਾਨੂੰ, ਬੱਚੇ ਵੀ ਖੁਸ਼ ਹੋਏ ਨੇ, ਕੋਈ ਚੀਜ਼ ਬਣਾਈਏ ਕਾਰੋਬਾਰ ਕਰੀਏ। ਬਿਲਕੁਲ ਸਾਡੇ ਵੀ ਦਿਲ ਹੀ ਖੁਆਇਸ਼ ਪੂਰੀ ਹੋਵੇ। ਚਲੋ ਪੂਰੀ ਹੋਣ ਦੀ ਨਜ਼ਰ ਤੇ ਆ ਰਹੀ ਹੈ। ਬਾਕੀ ਵੀ ਕਹਿੰਦੇ ਆ ਪੰਜਾਬ ਟਿੱਕਾ ਕੋਲ ਅਸੀਂ ਰੇਸ਼ਮੀ ਮੋਟੀ ਖਾਈਏ ਜਾ ਕੇ। ਜ਼ਰੂਰ ਖਾਓਗੇ ਸਰ ਇਨਸ਼ਾਅੱਲਾ। ਬਹੁਤ ਆਈਆਂ ਬਾਅਦ 25 ਸਾਲ ਦਾ ਟਾਈਮ ਇੱਕ ਨਵੀਂ ਨਸਲ ਤਿਆਰ ਹੋ ਗਈ ਹੈ ਤੇ ਬਸੰਤ ਲੌਟ ਰਹੀ ਹੈ, ਕੀ ਕਹਿਣਾ ਚਾਹੋਗੇ? 25 ਸਾਲ ਤੇ ਹੋ ਗਏ ਨੇ। ਜਦੋਂ ਅਸੀਂ ਕਰਨੇ ਸਾਂ ਤੇ ਉਸ ਵੇਲੇ ਕੰਮ ਅਜੂਜ ਸੀ। ਸਹੀ ਠੀਕ ਹੈ ਨਾ। ਉਸ ਵੇਲੇ ਇੱਕ ਰੌਣਕ ਸੀ, ਇੱਕ ਖੂਬਸੂਰਤ ਸੀ ਕਿ ਜਿਹੜੇ ਬੱਚੇ ਨੇ ਸਭ ਛੱਤਾਂ ਦੇ ਹੁੰਦੇ ਸਨ ਤੇ ਖੂਬਸੂਰਤ ਮਾਹੌਲ ਸੀ। ਜਿਸ ਤਰ੍ਹਾਂ ਕਿ ਮਿੰਟੋ ਪਾਰਕ ਲਾ ਲਓ, ਉਸ ਟਾਈਮ ਦੇ ਉੱਤੇ ਮਨਸ਼ਿਆਤ ਦਾ ਇੱਕ ਮਸਲਾ ਸੀ ਕਿ ਉਹਦੇ ਉੱਤੇ ਵੀ ਮੈਂ ਇੱਕ ਥੋੜਾ ਇੰਟਰਵਿਊ ਦਿੱਤਾ ਸੀ ਤੇ ਉਹ ਲੋਕ ਇਸ ਪਾਸੇ ਸ਼ੌਕ ਰੱਖਦੇ ਸਨ। ਛੱਤਾਂ ਦੇ ਉੱਤੇ ਬੱਚੇ ਸਨ, ਵੱਡੇ ਸਨ, ਖੂਬਸੂਰਤੀ ਪੈਦਾ ਹੁੰਦੀ ਸੀ ਕਿਉਂਕਿ ਜਸ਼ਨ ਬਹਾਰ ਸੀ। ਕਿਉਂਕਿ ਇਹ ਅਕਸਰ ਜਿਹੜੀ ਹੈ ਬਸੰਤ ਹੁੰਦੀ ਸੀ ਅਗਰ ਤੇ ਇਹ ਜਿਹੜੀ ਸ਼ਾਮ ਨੂੰ ਹੁੰਦੀ ਸੀ ਨਾ ਜਿਹੜੇ ਇੱਥੋਂ ਮੋਚੀ ਗੇਟ ਤੋਂ ਸਟਾਰਟ ਹੋਈ ਸੀ। ਰਾਤ ਦੀ ਗੇਮ ਹੁੰਦੀ ਸੀ, ਵਾਈਟ ਗੁੱਡੇ ਹੁੰਦੇ ਸਨ। ਰਾਤ ਦੀ ਬਸੰਤ ਲਹਿਦਾ ਹੁੰਦੀ ਸੀ, ਦਿਨ ਦੀ ਲਹਿਦਾ ਹੁੰਦੀ ਸੀ। ਉਹਦੇ ਨਾਲ ਖੁਸ਼ੀਆਂ ਆਉਂਦੀਆਂ ਸਨ, ਖੂਬਸੂਰਤੀ ਪੈਦਾ ਹੁੰਦੀ ਸੀ ਜਨਾਬ। ਤੇ ਹੁਣ ਮਸਲਾ ਇਹ ਹੈ ਕਿ ਉਹਨੂੰ ਬੱਚੇ ਲੱਗ ਗਏ ਨੇ ਹੋਰ ਪਾਸੇ। ਅਗਰ ਇਹ ਸਿਸਟਮ ਹੁੰਦਾ ਹੈ ਜੇ ਸਹੀ ਹੁੰਦਾ ਹੈ ਉਹੀ ਪਿੰਨੇ ਦਾ ਦੌਰ ਆ ਜਾਂਦਾ। ਪਹਿਲਾ ਪਿੰਨੇ ਦਾ ਦੌਰ ਸੀ, ਉਸ ਵੇਲੇ ਬ੍ਰੇਕ ਡੋਰਾਂ ਹੁੰਦੀਆਂ, 82 ਡੋਰਾਂ ਹੁੰਦੀਆਂ ਸਨ। 30 ਨੰਬਰ ਹੋ ਗਈ, 60 ਨੰਬਰ ਹੋ ਗਈ, 70 ਨੰਬਰ ਹੋ ਗਈ। ਅੱਛਾ ਖਤਰਨਾਕ ਨਹੀਂ ਹੁੰਦੀ ਉਹ ਬ੍ਰੇਕ ਡੋਰ ਹੁੰਦੀ। ਇਹਦਾ ਇੱਕ ਮੈਂ ਲੋਕ ਕਹਿੰਦੇ ਨੇ ਕਿ ਕੈਮੀਕਲ ਕੁਛ ਨਹੀਂ ਆ। ਜਿਹੜੀ ਮੋਟੀ ਡੋਰ ਹੈ ਨਾ, ਮੋਟੀ ਡੋਰ ਇਹ ਪਿਸਟਲ ਲਾਇਆ ਗਿਆ ਜਿਸ ਵੇਲੇ ਨਹੀਂ ਵੀ ਲੱਗੇਗੀ ਨਾ ਗਲਾ ਕੱਟ ਜਾਏਗਾ। ਠੀਕ ਹੈ ਨਾ। ਸੋ ਉਹ ਬ੍ਰੇਕ ਡੋਰ ਹੁੰਦੀ ਸੀ, ਟੁੱਟ ਜਾਂਦੀ ਸੀ, ਉਹ ਟੋਟੇ ਹੋ ਜਾਂਦੀ ਸੀ, ਉਹਦਾ ਨੁਕਸਾਨ ਨਹੀਂ ਸੀ। ਅਗਰ ਹਕੂਮਤ ਇਹ ਚਾਹਵੇ ਕਿ ਇਹ ਪਿੰਨੇ ਦਾ ਡੋਰ ਲੈ ਆਵੇ ਔਰ ਐਲੀਗੇਸ਼ਨ ਲਗਾ ਦੇਣ ਕਿ ਇਹ ਬ੍ਰੇਕ ਡੋਰ ਹੀ ਹੋਣੀ ਚਾਹੀਦੀ। ਨਹੀਂ ਉਹ ਸਰ ਬ੍ਰੇਕ ਡੋਰ ਕੈਮੀਕਲ ਹੁੰਦੀ ਹੈ? ਨਹੀਂ ਬ੍ਰੇਕ ਡੋਰ ਕੈਮੀਕਲ ਕੁਛ ਨਹੀਂ। ਕੈਮੀਕਲ ਹੁੰਦਾ ਸੀ ਇੱਕ ਪਿਸਟਲ ਦੀ ਤਾਰ ਹੁੰਦੀ ਸੀ, ਉਹਦੇ ਉੱਤੇ ਮਾਝਾ ਲਗਾਇਆ ਜਾਂਦਾ ਸੀ, ਕੈਮੀਕਲ ਉਹਨੂੰ ਕਹਿ ਲਓ। ਠੀਕ ਹੈ। ਉਹ ਕੁਛ ਵੀ ਨਹੀਂ ਕਹਿੰਦਾ। ਲੇਕਿਨ ਅਸੀਂ ਜਿਹਦੇ ਇਹ ਪਾਬੰਦੀ ਲੱਗੀ ਹੈ ਨਾ
ਉਦੋਂ ਅਸੀਂ ਵਕੀਲ ਸ਼ੀਲ ਕਰਾਏ ਨੇ, ਲੇਕਿਨ ਉਦੋਂ ਵੀ ਅਸੀਂ ਇਹ ਕਹਿੰਦੇ ਪਿੰਨੇ ਦਾ ਦੌਰ ਆ ਜੇ, ਕਿਉਂਕਿ ਜਿਹੜੇ ਚਰਖੀ ਦਾ ਦੌਰ ਆਏ ਨਾ ਲੋਕਾਂ ਨੇ ਰਿਆਸਤ ਕੀਤੀ, ਮੋਟੀਆਂ ਡੋਰਾਂ ਬਣਾ ਲਿੱਤੀਆਂ। ਉਹ ਫਿਰ ਮੋਟੀ ਡੋਰ ਨੇ ਕੀ ਕੀਤਾ, ਉੱਤੇ ਕੱਚ ਲਾਣਾ ਸ਼ੁਰੂ ਕਰ ਦਿੱਤਾ। ਉਹ ਤੇ ਲੱਗਿਆ ਐਨੇ ਕਿ ਤੇਜ਼ ਹੁੰਦੀ ਸੀ ਪਿੱਛੇ, ਉਹਨੂੰ ਕਹਿੰਦੇ ਨੇ ਤਨਪੋਸ਼। ਉਹ ਡੋਰ ਮਾਝੇ ਤੋਂ ਬਗੈਰ ਹੁੰਦੀ ਸੀ, ਆਪਣੇ ਹੱਥ ਬਚਾ ਲਏ, ਲੋਕਾਂ ਦੇ ਗਲੇ ਕੱਟੇ ਜਾਣੇ। ਇਹ ਤੇ ਅਸੀਂ ਇਸ ਕੰਮ ਨੂੰ ਨਾ ਫਿਰ ਤੋਬਾ ਕਰ ਲਿਆ। ਮੇਰੇ ਹਾਲੇ 25 ਸਾਲ ਬਾਅਦੋਂ ਫਿਰ ਇਹ ਸਿਲਸਿਲਾ ਜਾਰੀ ਹੋਣ ਲੱਗਾ, ਲੇਕਿਨ ਇਹ ਜਾਰੀ ਹੋਣ ਤੋਂ ਪਹਿਲੇ ਐਸਾ ਕੰਮ ਹੋਵੇ, ਐਸਾ ਕੰਮ ਕੋਈ ਜਾਨ ਨਾ ਜਾਵੇ। ਐਸੋ ਦੇ ਅਸੀਂ ਆਪਣਾ ਕੰਮ ਛੱਡ ਦਿੱਤਾ, ਕਿਉਂਕਿ ਅੱਛਾ ਨਹੀਂ ਲੱਗਦਾ ਸੀ ਕਿ ਅਸੀਂ ਇਹ ਨਹੀਂ ਕਮਾਈ ਅਸੀਂ ਖਾਈਏ, ਕਿਸੇ ਦੀ ਜਾਨ ਚਲੀ ਜਾਵੇ। ਜਾਨ ਬਹੁਤ ਕੀਮਤੀ ਹੈ, ਠੀਕ ਹੈ ਨਹੀਂ ਨਾ। ਹੁਣ ਹਕੂਮਤ ਵੈਸੇ ਇਕਦਾਮਤ ਤਾਂ ਕਰ ਰਹੀ, QR ਕੋਡ ਵੀ ਬਣਾ ਰਹੇ ਨੇ ਗੁੱਡੀਆਂ ਤੇ ਡੋਰਾਂ ਤੇ, ਉਹ ਬਕਾਇਦਾ। ਮੈਂ ਕਹਿੰਦਾ ਅੱਛੀ ਗੱਲ ਹੈ। ਹਾਂ ਉਹ ਤੁਹਾਡੀ ਵਾਲੀ ਗੱਲ ਉਹ ਚਰਖੀ ਤਾਂ ਖਤਮ ਕਰ ਰਹੇ ਨੇ ਬਕਾਇਦਾ। ਉਸ ਟਾਈਮ ਤੇ ਹੁੰਦਾ ਸੀ ਪੌਣਾ ਗੁੱਡਾ, ਸਿੱਧਾ ਪੌਣਾ ਗੁੱਡਾ, ਤਾਵਾ 1.5 ਤਾਵਾ, ਵੱਡਾ ਗੁੱਡਾ ਅਸੀਂ ਕਹਿੰਦੇ ਬਹੁਤ ਵੱਡਾ ਗੁੱਡਾ 2.5 ਤਾਵਾ। ਉਹ ਉਹਨੂੰ ਵੱਡੇ ਗੁੱਡੇ ਦੀ ਵੀ ਇਜਾਜ਼ਤ ਨਹੀਂ ਦੇ ਰਹੇ, ਜਿਸ ਸਿਰਫ 1.5 ਤਾਵੇ ਤੱਕ ਸ਼ਾਇਦ ਰਹਿਣਾ ਬਸ 1.5 ਤਾਵੇ ਤੱਕ ਰਹਿਣ, ਇਹਨਾਂ ਨੂੰ ਕੰਟਰੋਲ ਹੀ ਰੱਖਣ ਤੇ ਫਿਰ ਤੇ ਇਹ ਕਾਮਯਾਬ ਹੋਏਗਾ। ਅਗਰ ਇਹ ਘੁੰਮ ਚਾਵੇ ਕਰ ਸਕਦਾ, ਸਾਰਾ ਕੁਝ ਕਰ ਸਕਦੇ ਨੇ ਸਾਰਾ ਕੁਝ। ਲੇਕਿਨ ਅਸੀਂ ਜਿਹੜੇ ਨਾ ਅਸੀਂ ਲੋਕ ਨਹੀਂ ਬਾਦ ਆਉਂਦੇ, ਅਸੀਂ ਆਪਣੀ ਤੌਰ ਤੇ ਡੋਰਾਂ ਕੱਢ ਕੇ ਮੋਟੀਆਂ ਡੋਰਾਂ ਲਵਾਉਂਦੇ ਹਾਂ, ਉਹਨਾਂ ਤੇ ਪਾਬੰਦੀ ਹੋਣੀ ਚਾਹੀਦੀ ਹੈ। ਉਹ ਇਸ ਵਾਸਤੇ ਕਿ ਕੋਈ ਸਾਨੀਆਂ ਪੈਦਾ ਨਾ ਹੋਏ, ਠੀਕ ਹੈ ਨਾ ਜੀ। ਉਸ ਟਾਈਮ ਦੇ ਵਿੱਚ ਮੇਰੇ ਖਿਆਲ ਹੈ, ਮੈਂ ਕੰਮ 35 ਸਾਲ ਤੋਂ ਪਹਿਲੇ ਦੀ ਮੈਂ ਗੱਲ ਕਰਨਾ ਪਿਆ, ਅਸੀਂ ਗੁੱਡੀ ਬਣਾਉਂਦੇ ਸਾਂ, ਬੜੇ ਬੜੇ ਅੱਛੇ ਲੋਕ ਉਸਤਾਦ ਹੁੰਦੇ ਸਨ, ਮਿੰਟੋ ਪਾਰਕ ਪੇਜ ਹੁੰਦੇ ਸਨ, ਕੱਪਾਂ ਦੇ ਪੇਜ ਹੁੰਦੇ ਸਨ। ਲੋਕੀ ਇਸ ਵਿੱਚ ਤਵੱਜਾ ਕਰਦੇ ਸਨ ਕਿ ਲੋਕ ਐਕਸਰਸਾਈਜ਼ ਹੀ ਸੀ ਹੈ ਬੜੀ, ਜਿਹਦਾ ਕਿ ਬੰਦਾ ਅਗਰ ਬਿਮਾਰ ਹੈ ਨਾ, ਅਗਰ ਉਹ ਪੇਜ ਕਰ ਰਿਹਾ ਤੇ ਉਹ ਐਕਸਰਸਾਈਜ਼ ਹੀ ਸੀ ਤੇ ਉਹਦੇ ਨਾਲ ਬੜੇ ਫਾਇਦੇ ਸਨ। ਮਿੰਟੋ ਪਾਰਕ ਦੇ ਫੱਟੇ ਲੱਗੇ ਹੁੰਦੇ ਸਨ, ਉੱਥੇ ਗੇਮ ਹੁੰਦੀ ਸੀ ਤੇ ਕੀ ਖੂਬਸੂਰਤੀ ਸੀ। ਛੱਤਾਂ ਤੇ ਹੁੰਦਾ ਸੀ, ਕਦੀ ਐਸਾ ਆਸਾਨੀ ਨਹੀਂ ਹੋਇਆ ਕਿ ਗਲਾ ਕੱਟਿਆ ਗਿਆ, ਕਿਉਂਕਿ ਡੋਰਾਂ ਬਰੀਕ ਸਨ। 100 ਨੰਬਰ ਇਸ ਵੇਲੇ 30 ਡੋਰਾਂ ਕਰਨਾ, 30 ਨੰਬਰ 70 ਨੰਬਰ 80 ਨੰਬਰ, ਫਿਰ 50 ਘੋੜਾ ਆਇਆ, ਉਹ ਵੀ ਬਲੈਤੀ ਸੀ, ਉਹ 9 ਤਾਰੀ ਹੁੰਦੀ ਸੀ, ਬਾਕੀ 6 ਤਾਰੀ ਹੁੰਦੀ। 9 ਤਾਰੀ ਡੋਰ ਜਿਹਨੂੰ ਟੁੱਟ ਜਾਂਦੀ ਹੈ। ਇਹ ਜਿਹੜੀ ਡੋਰਾਂ ਮਜ਼ੀਦ ਮੋਟੀਆਂ ਆਈਆਂ ਨੇ ਨਾ, ਇਹਨੇ ਤਬਾਹੀ ਫੇਰੀ ਸੀ। ਸਾਡਾ ਬਿਜ਼ਨਸ ਸੀ, ਲੇਕਿਨ ਨੁਕਸਾਨ ਤੇ ਹੋਇਆ। ਅੱਛਾ ਹੁਣ ਦੁਬਾਰਾ ਇਜਾਜ਼ਤ ਮਿਲ ਰਹੀ ਹੈ, ਤੁਸੀਂ ਦੁਬਾਰਾ ਸ਼ੁਰੂ ਕਰੋਗੇ ਕੰਮ? ਨਹੀਂ, ਉਹ ਅਸੀਂ ਤਾਂ ਸ਼ੁਰੂ ਕਰਾਂਗੇ ਕਿ ਸਾਨੂੰ ਆਪਣੀ ਇੱਜ਼ਤ ਦਾ ਵੀ ਪਾਸ ਹੈ। ਅਸੀਂ ਸ਼ੁਰੂ ਕਰਨੇ ਆ ਤੇ ਮੇਰਾ ਮਤਲਬ ਐਸਾ ਕੋਈ ਮਾਮਲਾ ਹੁੰਦਾ ਉਹ ਸਾਡੇ ਤੇ ਨਾ ਆ ਜਾਵੇ, ਕੋਈ ਐਸੋ ਯਕੀਨ ਕਰੋ ਅਸੀਂ ਡਰਨੇ ਆ। ਤੇ ਹੁਣ ਸਾਡੀ ਜਿਹੜੀ ਲੈਣ ਹੈ ਮੇਰੀ ਕੁਛ ਉਹ ਐਸੀ ਲੈਣ ਹੀ ਹੈ, ਤੇ ਉਹਦੇ ਵਿੱਚ ਡਰ ਲੱਗਦਾ ਹੈ ਕਿ ਅਸੀਂ ਬੁੱਢੇ ਬੰਦੇ ਹੋ ਗਏ ਆ। ਤੇ ਉਸ ਟਾਈਮ ਦੇ ਵਿੱਚ ਵੱਡੇ ਵੱਡੇ ਉਸਤਾਦ ਮੇਰੇ ਖਾਲੇ ਨਵਾਸ਼ੀ ਸਾਹਿਬ, ਉਹਨਾਂ ਦੀਆਂ ਮੇਰੇ ਕੋਲ ਪਿਕਚਰਾਂ ਪਈਆਂ, ਪੇਜ ਕਰ ਰਹੇ ਪਿੱਛੇ ਅੱਡੇ ਸਨ, ਉੱਥੇ ਮਾਸ਼ਾਅੱਲਾ ਆਉਂਦੇ ਸਨ, ਗੁੱਡੀ ਮੇਰੀ ਜਾਂਦੀ ਸੀ ਤੇ ਬੜੀ ਰੌਣਕ ਹੁੰਦੀ ਸੀ। ਲੇਕਿਨ ਲੋਕਾਂ ਨੇ ਇਸ ਨਜਾਇਜ਼ ਫਾਇਦਾ ਉਠਾਇਆ, ਗਲਤ ਪਾਸੇ ਚੱਲ ਗਏ, ਨੋਟ ਕਮਾਉਣਾ ਸ਼ੁਰੂ ਕਰ ਦਿੱਤੇ, ਚਰਖੀ ਬਿਲਕੁਲ ਬੰਦ ਕਰ ਦੇਣ, ਬੈਨ ਕਰ ਦੇਣ। ਤੇ ਮੇਰੀ ਰਿਕੁਐਸਟ ਹੈ ਲੋਕਾਂ ਤੇ ਕਿ ਇਹਨੂੰ ਅੱਛੇ ਤਰੀਕੇ ਨਾਲ ਮਨਾਇਆ ਜਾਵੇ, ਇਹ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਮਨਾਓ ਕਿਸੇ ਜਾਨ ਚਲੀ ਜਾਵੇ। ਤੇ ਮੈਂ ਨਹੀਂ ਚਾਹੁੰਦਾ ਕਿ ਇਹ ਕਿਸੇ ਦਾ ਐਸਾ ਮਾਮਲਾ ਪੈਦਾ ਹੋ ਜਾਵੇ। ਦੇਖੋ ਕਾਰੋਬਾਰ ਖੁੱਲੇਗਾ, ਖੁਸ਼ਹਾਲੀ ਹੋਏਗੀ। ਲੋਕ ਕਈ ਐਸੇ ਨੇ ਮੇਕਰ ਬਣਾਉਣ ਵਾਲੇ ਬੜੇ ਬੜੇ ਅੱਛੇ, ਬੜੇ ਬੜੇ ਪਿਆਰੇ, ਲੇਕਿਨ ਉਹ ਛੱਡ ਬੈਠੇ ਨੇ, ਕਈ ਦੁਨੀਆ ਤੋਂ ਚਲੇ ਗਏ ਨੇ। ਜਿਸ ਤਰ੍ਹਾਂ ਵੀ ਮਿੰਟੋ ਪਾਰ ਕੇ ਬੜੇ ਬੜੇ ਆਪਣਾ ਉਸਤਾਦ, ਉਹ ਅਲਹਮਦੁਲਿਲਾ ਪਿਕਚਰਾਂ ਵੀ ਪਈਆਂ ਹੋਈਆਂ ਉਹਨਾਂ ਦੀ, ਪੁਰਾਣੇ ਉਸਤਾਦ ਯਾਦ ਆਉਂਦੇ ਨੇ। ਲੇਕਿਨ ਉਹ ਵਕਤ ਅੱਛਾ ਸੀ, ਦੌਰ ਅੱਛਾ ਸੀ, ਔਰ ਲਾਲਚ ਨਹੀਂ ਸੀ। ਹੁਣ ਲੋਕਾਂ ਹੀ ਲਾਲਚ ਪੈ ਗਈ ਹੈ ਨਾ, ਉਹ ਇੱਕ ਦੂਜੇ ਨਾਲ ਇੱਕ ਮੁਤਫਕ ਹੋ ਕੇ ਚੱਲਦੇ ਨਹੀਂ। ਚਲੋ ਠੀਕ ਹੋ ਗਿਆ ਸਰ, ਥੈਂਕ ਯੂ, ਬਿਹਤਰ ਹੋ ਗਿਆ ਸਰ, ਤੁਹਾਡਾ ਪੈਗਾਮ ਆ ਗਿਆ। ਔਰ ਇਹ ਗੱਲ ਠੀਕ ਹੈ ਕਿ ਇਨਸਾਨੀ ਜਾਨ ਸਭ ਤੋਂ ਜ਼ਿਆਦਾ ਕੀਮਤੀ ਹੈ।